ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਐਮਿਸ਼ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ UAE ਦੇ ਅਮਰੀਕਾ ਐਂਬੈਸਡਰ ਮਿਸਟਰ ਯੂਸਫ ਅਲ ਅਤੇਬਾ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਨੂੰ ਨੇੜੇ ਲਿਆਉਣ ਵਿੱਚ UAE ਨੇ ਵਿਚੋਲੇ ਦਾ ਰੋਲ ਅਦਾ ਕੀਤਾ ਹੈ। ਸੋ ਵਿਊਅਰਸ ਹੁਣ ਤੱਕ ਭਾਰਤ ਤੇ ਪਾਕਿਸਤਾਨ ਕਿਸੇ ਤੀਸਰੀ ਧਿਰ ਦੀ ਵਿਚੋਲਗੀ ਤੋਂ ਇਨਕਾਰ ਕਰਦੇ ਰਹੇ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਮੁਲਕ ਜੰਗ ਵੀ ਕਰਦੇ ਨੇ ਇੱਕ ਦੂਸਰੇ ਦੇ ਖਿਲਾਫ, ਫੌਜਾਂ ਮੈਦਾਨ ਦੇ ਵਿੱਚ ਹੁੰਦੀਆਂ ਨੇ, ਅੱਛਾ, ਉਹਨਾਂ ਦੀਆਂ ਵੀ ਹੌਟਲਾਈਨਸ ਦੇ ਉੱਤੇ ਗੱਲਬਾਤ ਹੁੰਦੀ ਹੈ। ਬਿਲਕੁਲ। ਜੇ ਇੱਕ ਫੌਜ ਹਾਰ ਕਬੂਲਦੀ ਹੈ ਤੇ ਉਹ ਵੀ ਸਰੈਂਡਰ ਕਿਵੇਂ ਕਰਨਾ ਹੈ, ਉਸ ਦੀਆਂ ਟਰਮਸ, ਕੌਣ ਕਿੱਥੇ ਆਏਗਾ, ਪਿਸਤੌਲ ਕਿਹੜਾ ਰੱਖੇਗਾ ਕੱਢ ਕੇ, ਬੈਲਟ ਕੌਣ ਲਾਏਗਾ, ਉਹਦੀ ਸੇਫਟੀ ਨੂੰ ਕੌਣ ਜਿਹੜਾ ਗਾਰੰਟੀ ਕਰੇਗਾ, ਇਹ ਸਾਰੀ ਗੱਲਬਾਤ ਹੀ ਹੁੰਦੀ ਹੈ। ਪਰ ਅਸੀਂ ਜਦੋਂ ਕਸ਼ਮੀਰ ਦੇ ਮੁੱਦੇ 'ਤੇ ਜਾਂ ਜੋ ਭਾਰਤ ਦਾ ਰਵੱਈਆ ਅਕਲੀਤਾਂ ਪ੍ਰਤੀ ਹੈ, ਕਸ਼ਮੀਰੀਆਂ ਪ੍ਰਤੀ, ਭਾਰਤ ਦੇ ਮੁਸਲਮਾਨਾਂ ਪ੍ਰਤੀ, ਔਰ ਫਿਰ ਇਸ ਦੇ ਉੱਤੇ ਪਾਕਿਸਤਾਨ ਦਾ ਸਟੇਕ ਹੈ, ਜਿਸ ਪਾਕਿਸਤਾਨ ਨੇ 1948, 65, 71, 1999 ਔਰ ਇਹ 4 ਜੰਗਾਂ ਕਸ਼ਮੀਰ ਦੇ ਮੁੱਦੇ 'ਤੇ ਲੜੀਆਂ ਹੋਣ, ਔਰ ਫਿਰ ਉਹ ਕਸ਼ਮੀਰ ਜਿੱਥੋਂ ਕਿ ਜਿਹੜੀ ਸ਼ਹਿਰ ਪਾਕਿਸਤਾਨ ਦੀ, ਜਿਸ ਨੂੰ ਕਾਇਦੇ ਆਜ਼ਮ ਨੇ ਕਿਹਾ, ਔਰ ਮੈਂ ਸਮਝਦਾ ਵੀ ਅਦਰ ਦੈਨ ਟੈਰੀਟਰੀ ਦੇ ਮੋਸਟ ਇੰਪੋਰਟੈਂਟ ਪਾਣੀ ਹੈ, ਕਿਉਂਕਿ ਝਨਾਹ, ਜੇਹਲਮ, ਇੰਡਸ ਟੂ ਸਮ ਐਕਸਟੈਂਟ ਉਹ ਸਾਰੇ ਕਸ਼ਮੀਰ 'ਚੋਂ ਨਿਕਲ ਕੇ ਜਾਂਦੇ ਨੇ। ਔਰ ਇੰਡਸ ਵਾਟਰ ਟਰੀਟੀ ਦੇ ਥੱਲੇ ਬੇਸ਼ੱਕ ਉਸ ਪਾਣੀ ਦੀ ਵੰਡ ਦਾ ਇੱਕ ਫਾਰਮੂਲਾ ਤੈਅ ਹੋਇਆ, ਪਰ ਭਾਰਤ ਅਪਰ ਰਾਈਪੇਰੀਅਨ ਰਿਵਰਸ ਦੇ ਉੱਤੇ ਬੈਠਾ ਹੈ, ਉਹ ਜਦੋਂ ਮਰਜ਼ੀ ਚਾਹੇ ਪਾਕਿਸਤਾਨ ਨੂੰ ਚੋਕ ਕਰਨਾ ਉਹ ਕਰ ਸਕਦਾ। ਹੁਣ ਇਹ ਸਾਰੇ ਮੁੱਦਿਆਂ ਦੇ ਚੱਲਦੇ ਆ, ਔਰ ਜਿਵੇਂ ਭਾਰਤ ਨੇ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕਰਕੇ ਯੂਨੀਲੈਟਰਲੀ, ਇੱਕ ਤਾਂ ਹੈ ਕਿ UN ਦੇ ਜਿਹੜੇ ਰੈਜ਼ੋਲੂਸ਼ਨ ਨੂੰ ਵਾਇਲੇਟ ਕੀਤਾ ਹੈ ਜਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨਹੀਂ ਦਿੱਤਾ, ਇੱਥੇ ਤਾਂ ਈਵਨ ਬਾਈਲੈਟਰਲ ਵੀ, ਜੇ ਸ਼ਿਮਲਾ ਐਗਰੀਮੈਂਟ ਨੂੰ ਹੀ ਤੁਸੀਂ ਆਧਾਰ ਲਾਈਨ ਮੰਨ ਲਓ ਜੀ, ਬਾਈਲੈਟਰਲ ਹੈ, ਇੱਥੇ ਤਾਂ ਉਹ ਯੂਨੀਲੈਟਰਲੀ ਵੀ, ਔਰ ਈਵਨ ਆਪਣੇ ਕਨਸਟੀਟਿਊਸ਼ਨ ਦੀ ਸੈਂਕਟਿਟੀ ਜਿਹਦੇ 'ਤੇ ਸਹੁੰ ਰੱਖ ਕੇ, ਹੱਥ ਰੱਖ ਕੇ ਸਹੁੰ ਖਾਂਦੇ ਨੇ, ਅਹਿਦ ਲੈਂਦੇ ਨੇ, ਉਹਨੂੰ ਵੀ ਵਾਇਲੇਟ ਕੀਤਾ। ਆਰਟੀਕਲ 370 ਜਿਹੜਾ ਬੇਸਿਕ ਡਰਾਫਟ ਕਨਸਟੀਟਿਊਸ਼ਨ ਦੇ ਵਿੱਚ, ਕੋਈ ਪਾਰਲੀਮੈਂਟ ਨੇ ਅਮੈਂਡਮੈਂਟ ਕਰਕੇ ਨਹੀਂ ਸੀ ਉਹਨਾਂ ਨੂੰ ਦਿੱਤਾ ਹੋਇਆ, 35A ਤਾਂ ਬਾਅਦ 'ਚ ਆਇਆ ਆਰਟੀਕਲ 370। ਹੁਣ ਇਸ ਸਭ ਦੇ ਬਾਵਜੂਦ, ਔਰ ਇਹਨੂੰ ਇਸ ਲੈਵਲ ਦੇ ਉੱਤੇ ਪਾਕਿਸਤਾਨ ਨੇ ਹਾਈ ਪਿਚ 'ਤੇ ਗੱਲ ਕੀਤੀ UN ਜਨਰਲ ਅਸੈਂਬਲੀ 'ਚ ਉਸੇ ਸਾਲ 2019 ਸਤੰਬਰ 'ਚ, ਇਮਰਾਨ ਖਾਨ ਸਾਹਿਬ ਦੀ ਜਿਹੜੀ ਹੈ ਹਿਸਟੋਰੀਕਲ ਸਪੀਚ ਔਰ ਉਹਨਾਂ ਦਾ ਐਂਬੈਸਡਰ ਬਣਨ ਦੀ ਗੱਲ, ਔਰ ਸਾਰਾ ਇਹ ਪਿਛੋਕੜ ਬਾਰ-ਬਾਰ ਇਸ ਲਈ ਰਿਪੀਟ ਕਰਨ ਦੀ ਗੱਲ ਹੁੰਦੀ ਹੈ ਕਿ ਜਦੋਂ ਇਹ ਨਜ਼ਰ ਆਉਂਦਾ ਹੈ ਕਿ ਵੀ ਇੱਕ ਪਾਸੇ ਇਹ ਇਸ਼ੂ ਸੀ ਜਿਹਦੇ 'ਤੇ ਪਾਕਿਸਤਾਨ ਨੂੰ ਡਿਊਪ ਕੀਤਾ, ਅਮਰੀਕਾ ਨੇ ਵੀ ਕੀਤਾ, ਔਰ ਜ਼ਾਹਰ ਹੈ ਕਿ ਇੰਟਰਨੈਸ਼ਨਲ ਕਮਿਊਨਿਟੀ ਵੀ ਚੁੱਪ ਕਰਕੇ ਬੈਠੀ ਰਹੀ, ਕਿਉਂਕਿ ਟਰੰਪ ਬਾਰ-ਬਾਰ ਵਿਚੋਲਗੀ ਦੀ ਗੱਲ ਕਰ ਰਿਹਾ ਸੀ, 3 ਵਾਰ ਵਿਚੋਲਗੀ ਦੀ ਆਫਰ ਕੀਤੀ, ਇਮਰਾਨ ਖਾਨ ਉਹਨਾਂ ਨੂੰ ਸੱਦਿਆ ਵਾਸ਼ਿੰਗਟਨ, ਔਰ ਚੱਲ ਪਿੱਛੇ ਕੀ ਰਿਹਾ ਸੀ ਉਹ ਅਸੀਂ 5 ਅਗਸਤ 2019 ਨੂੰ ਦੇਖ ਲਿਆ। ਹੁਣ ਇੱਕ ਪਾਸੇ ਤੁਸੀਂ ਜਿਹਨੂੰ ਕਹਿੰਦੇ ਨੇ ਟੂ ਬਲੋ ਹੌਟ ਐਂਡ ਕੋਲਡ, ਕਿ ਤੁਸੀਂ ਪੂਰੇ ਲਾਲ ਪੀਲੇ ਹੋ, ਤੁਸੀਂ ਆਪਣਾ ਐਂਗਰ ਵੀ ਦਿਖਾ ਰਹੇ ਹੋ, ਤੁਸੀਂ ਡਿਪਲੋਮੈਟਿਕ ਜਿਹੜੇ ਨੇ ਆਪਣਾ ਹਾਈ ਕਮਿਸ਼ਨ ਵੀ ਵਾਪਸ ਸੱਦ ਲਿਆ, ਦੋਨਾਂ ਦੇਸ਼ਾਂ ਨੇ ਸਕੇਲ ਡਾਊਨ ਕਰ ਦਿੱਤੀ ਜਿਹੜੀ ਹੈ ਡਿਪਲੋਮੈਟਿਕ ਰਿਲੇਸ਼ਨਸ਼ਿਪ, ਵਪਾਰ ਬੰਦ ਕਰ ਦਿੱਤਾ, ਟ੍ਰੇਨਾਂ ਬੰਦ ਹੋ ਗਈਆਂ, ਔਰ ਪੂਰਾ ਯਕਜਹਿਤੀ ਦੇ ਲਈ ਪਾਕਿਸਤਾਨ 'ਚ ਸਪੈਸ਼ਲ ਡੇ ਮਨਾਏ ਗਏ, ਔਰ ਸਾਰਾ ਹੋਇਆ। ਲੇਕਿਨ ਇਨ ਦਾ ਐਂਡ ਇੱਕ ਪਾਸੇ ਹਮਲਾਵਰ ਹੈ, ਜ਼ੁਲਮ ਕਰਨ ਵਾਲਾ ਹੈ, ਉਹਨੂੰ ਤੁਸੀਂ ਕਿਸ ਲੈਵਲ ਦਾ ਮੈਸੇਜ ਦੇ ਰਹੇ ਹੋ? ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜਦੋਂ ਤੱਕ ਤੁਸੀਂ ਜਿਹੜੀ ਹੈ 5 ਅਗਸਤ ਪੋਜੀਸ਼ਨ 'ਤੇ ਨਹੀਂ ਜਾਂਦੇ, ਉਹਨੂੰ ਰੀਸਟੋਰ ਨਹੀਂ ਕਰਦੇ, ਜਦੋਂ ਤੱਕ ਇਹ ਆਪਣਾ, ਉਦੋਂ ਤੱਕ ਕੋਈ ਅਸੀਂ ਨਹੀਂ ਕਰਾਂਗੇ। ਪਰ ਤੁਸੀਂ ਬੈਕ ਚੈਨਲ 'ਤੇ UAE ਵਰਗਾ ਨਿੱਕਾ ਜਿਹਾ, ਉਹ ਜਿਨ੍ਹਾਂ ਦੇ, ਜਿਸ ਮੁਲਕ ਨੇ ਸੱਦ ਕੇ ਮੋਦੀ ਨੂੰ ਆਪਣਾ ਹਾਈਐਸਟ ਸਿਵਲੀਅਨ ਅਵਾਰਡ ਦਿੱਤਾ, ਜਿਸ ਮੁਲਕ ਨੇ, ਪਾਕਿਸਤਾਨ ਨੇ ਜੇ ਥੋੜ੍ਹਾ ਬਹੁਤ ਜਿਹੜਾ ਉਹ ਕੋਈ ਦਿਖਾਈ ਆਪਣੀ ਗੈਰਤ ਇਸ ਮੁੱਦੇ 'ਤੇ ਇੱਕ ਸਟੇਜ 'ਤੇ, ਜਿਵੇਂ ਪਤਾ ਨਹੀਂ ਕਿੰਨੀਆਂ ਖਬਰਾਂ ਠੀਕ ਨੇ, ਪਾਕਿਸਤਾਨ ਨੂੰ ਵਾਲੇ ਪਾਸਪੋਰਟ ਵਾਲਿਆਂ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਸੀ।
ਪੈਸੇ ਵਾਪਸ ਮੰਗਣ ਦੀ ਗੱਲ, ਕਿਉਂਕਿ ਸਾਊਦੀ ਅਰੇਬੀਆ ਐਂਡ ਯੂਏਈ ਇੱਕੋ ਪੇਜ ਤੇ ਹੀ ਨੇ ਆਲਮੋਸਟ। ਸਾਊਦੀ ਅਰੇਬੀਆ ਦੀ ਪਾਲਿਸੀ ਉਹ ਟੋ ਕਰਦੇ ਨੇ ਕਿ ਜਿਹੜਾ ਉਹਨਾਂ ਨੇ ਬਿਲੀਅਨ ਕਿ $1.5 ਬਿਲੀਅਨ ਦਿੱਤਾ ਸੀ ਪਾਕਿਸਤਾਨ ਨੂੰ ਐਜ਼ ਏ ਉਹਨਾਂ ਨੇ ਫੌਰਨ ਮੰਗ ਲਿਆ, ਔਰ ਪਾਕਿਸਤਾਨ ਨੇ ਚੀਨ ਤੋਂ ਲੈ ਕੇ ਉਹਨਾਂ ਦਾ ਮੋੜਿਆ। ਹੁਣ ਇੱਕ ਪਾਸੇ ਤੁਸੀਂ ਹੌਸਟਾਈਲ ਉਹਨਾਂ ਨੂੰ ਦੇਖ ਲਿਆ, ਪ੍ਰੋ ਇੰਡੀਆ ਲਾਈਨ ਦੇਖ ਲਈ, ਇਹ ਵੀ ਦੇਖਿਆ ਕਿ ਸਾਊਦੀਜ਼ ਨੇ $80 to $100 ਬਿਲੀਅਨ ਜਿਹੜਾ ਉਹਨਾਂ ਦਾ ਕਰੂਡ ਆਇਲ ਔਰ ਦੂਸਰਾ ਕੁਛ ਰਿਫਾਈਨਰੀ ਕੇ ਕਾਹਦੇ 'ਚ ਇਨਵੈਸਟ ਕੀਤਾ ਹੈ, ਪੂਰੇ ਦਾ ਪੂਰਾ ਉਹਨਾਂ ਦਾ ਉਹ ਸਾਰਾ ਉਧਰ ਨੂੰ ਝੁਕਾ ਹੈ। ਹੁਣ ਇਹ ਜਿਹੜੀ ਖਬਰ ਜਿਹੜੀ ਅੱਜ ਹੁਣ ਤੱਕ ਜਦੋਂ ਇਹ ਕਿਹਾ ਜਾਂਦਾ ਸੀ, ਇੰਡੀਆ ਵੀ ਟੈਕਟੀਕਲੀ ਜਿਹੜਾ ਡਿਨਾਈ ਕਰ ਰਿਹਾ ਸੀ ਜੀ ਨਹੀਂ ਸਾਡਾ ਤਾਂ ਹਾਈ ਕਮਿਸ਼ਨਰ ਲੈਵਲ ਤੇ ਗੱਲ ਤਾਂ ਡਿਪਲੋਮੈਟਸ ਰਾਹੀਂ ਅਸੀਂ ਕਰਦੇ ਹੀ ਹਾਂ। ਪਾਕਿਸਤਾਨ ਨੇ ਵੀ ਪਾਕਿਸਤਾਨ ਨੇ ਵੀ ਵਿਚਕਾਰਲੀ ਜਿਹੀ ਲਾਈਨ ਲਈ, ਇਹ ਕਿਹਾ ਕਿ ਵੀ ਹੈਵ ਨੈਵਰ ਸ਼ਾਈਡ ਅਵੇ ਫਰਮ ਟਾਕਸ, ਇਹ ਲਾਸਟ ਉਹਨਾਂ ਦੀ ਪਰ ਹੁਣ ਵਿਚੋਲਾ ਕਿਹੜਾ ਲੱਭਿਆ ਜਾਂ ਕਿਸ ਵਿਚੋਲੇ ਨੇ ਕੀ ਰੋਲ ਅਦਾ ਕੀਤਾ ਹੈ, ਇਹ ਅਲਟੀਮੇਟਲੀ ਵਿਚੋਲਾ ਸਾਹਿਬ ਵੀ ਬੋਲ ਪਏ। ਹਾਲਾਂਕਿ ਇਹ ਸੀ ਕਿਸੇ ਦਾ ਸੀ ਕਿ ਸ਼ਾਇਦ ਚੀਨ ਨੇ ਗੱਲਬਾਤ ਕਰਾਈ ਹੈ ਕਿਸੇ ਨੇ, ਔਰ ਜੇ ਯੂਏਈ ਨੇ ਉਹਨਾਂ ਦੇ ਐਂਬੈਸਡਰ ਨੇ, ਜਿਹੜਾ ਉਹਨਾਂ ਦੇ ਅਮਰੀਕਾ 'ਚ ਐਂਬੈਸਡਰ ਨੇ ਯੂਸਫ ਅਲ ਔਤਿਬ, ਔਰ ਉਹ ਪਿਛਲੇ ਕੱਲ੍ਹ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਹੂਵਰ ਇੰਸਟੀਚਿਊਟ ਹੈ ਉਸ ਦੇ ਵਿੱਚ ਉਹਨਾਂ ਨੂੰ ਬੋਲਣ ਦੇ ਲਈ ਸੱਦਿਆ ਹੋਇਆ ਸੀ, ਔਰ ਉਹਦੇ 'ਚ ਉਹਨਾਂ ਨੇ ਜਿਹੜੀ ਵਰਚੁਅਲ ਡਿਸਕਸ਼ਨ ਹੀ ਹੁੰਦੀ ਹੈ ਅੱਜ ਕੱਲ੍ਹ, ਉਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਉਹਨਾਂ ਨੇ ਅਸੀਂ ਇਹ ਰੋਲ ਅਦਾ ਕੀਤਾ ਹੈ, ਔਰ ਮੈਂ ਐਗਜ਼ੈਕਟ ਉਹਨਾਂ ਦੇ ਲਫ਼ਜ਼ ਹੀ ਜਿਹੜੇ ਨੇ ਐਂਬੈਸਡਰ ਯੂਸਫ ਦੇ ਦੇਣਾ ਚਾਹੁੰਦਾ। ਵੀ ਟਰਾਈ ਟੂ ਬੀ ਉਹਨਾਂ ਦਾ ਪੂਰਾ ਨਾਂ ਅਲ ਕੁਤੈਬਾ, ਯੂਸਫ ਅਲ ਕੁਤੈਬਾ ਹਿਮਸੈਲਫ brought up the issue while responding to a question acknowledging his country's role in bringing Kashmir escalation down between the two neighbors। ਕਿ ਦੋ ਗਵਾਂਢੀਆਂ ਦੇ ਵਿੱਚ ਕਸ਼ਮੀਰ ਦੇ ਮੁੱਦੇ ਤੇ ਜਿਹੜੀ ਕਸ਼ੀਦਗੀ ਵਧੀ ਹੋਈ ਸੀ ਉਹਨੂੰ ਘਟਾਉਣ 'ਚ ਅਸੀਂ ਮਦਦ, ਵੀ ਟਰਾਈ ਟੂ ਬੀ ਹੈਲਪਫੁਲ ਵੇਅਰ ਵੀ ਹੈਵ ਇਨਫਲੂਐਂਸ ਵਿਦ ਟੂ ਡਿਫਰੈਂਟ ਕੰਟਰੀਜ਼, ਕਿ ਜੀ ਸਾਡਾ ਪ੍ਰਭਾਵ ਦੋਨਾਂ ਦੇਸ਼ਾਂ ਦੇ ਉੱਤੇ ਹੈ ਔਰ ਅਸੀਂ ਉਸ ਪ੍ਰਭਾਵ ਦੀ ਵਰਤੋਂ ਕਰਦੇ ਹਾਂ। ਸੋ ਇੰਡੀਆ ਐਂਡ ਪਾਕਿਸਤਾਨ ਵਾਜ਼ ਦਾ ਮੋਸਟ ਰੀਸੈਂਟ ਵਨ, ਕਿ ਜੀ ਅਸੀਂ ਮਦਦ ਕਰਦੇ, ਦੇਖੋ ਅਸੀਂ ਭਾਰਤ ਔਰ ਪਾਕਿਸਤਾਨ ਨੂੰ ਵੀ ਨੇੜੇ ਲੈ ਆਂਦਾ। ਹੁਣ ਇਹ ਐਕਸਪਲੇਨ ਕਰਦਾ ਹੈ ਕਿ 25 ਫਰਵਰੀ ਨੂੰ ਜਦੋਂ ਅਚਾਨਕ ਇਹ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਜੀ ਸੀਜ਼ ਫਾਇਰ 2003 ਵਾਲੀ ਉਹਨੂੰ ਮੰਨਦੇ ਨੇ, ਪਾਕਿਸਤਾਨ ਤਾਂ ਪਹਿਲਾਂ ਵੀ ਮੰਨਦਾ ਹੈ ਔਰ ਉਸ ਪੀਰੀਅਡ ਦੇ ਵਿੱਚ ਹੋਈ ਵਾਜਪਾਈ ਦੇ ਜ਼ਮਾਨੇ 'ਚ ਔਰ ਲੌਂਗ ਨੈਗੋਸ਼ੀਏਟਡ ਸੀ, ਪਰ ਇਹ ਪਿਛਲੇ ਜਦੋਂ ਦਾ ਮੋਦੀ ਪਾਵਰ ਦੇ ਵਿੱਚ ਆਇਆ ਪਿਛਲੇ 5-6 ਸਾਲ ਤੋਂ ਖਾਸ ਤੌਰ ਤੇ ਥਾਊਜ਼ੈਂਡਸ ਆਫ ਵਾਇਓਲੇਸ਼ਨਸ ਦੀ ਗੱਲ ਆਪ ਪਾਕਿਸਤਾਨ ਨੇ ਵੀ ਕੀਤੀ ਕਿ ਭਾਈ ਇੰਨੀਆਂ ਵਾਇਓਲੇਸ਼ਨਸ ਇਹਨਾਂ ਨੇ ਕੀਤੀਆਂ ਨੇ। ਕਸ਼ਮੀਰ ਦੀ ਗੱਲ ਅਸੀਂ ਕਰ ਲਈ। ਹੁਣ ਜੇ ਅਸੀਂ ਇਹ ਨਹੀਂ ਕਹਿੰਦੇ ਕਿ ਭਾਈ ਚਲੋ ਵਿਚੋਲਗੇ ਵੀ ਯੂਏਈ ਕਰੇ, ਭਾਵੇਂ ਕੱਲਾ ਦੁਬਈ ਕਰੇ ਵਿਚੋਲਗੀ ਜਾਂ ਕਿਸੇ ਹੋਰ ਤੋਂ ਕਰਾ ਲਓ, ਲੇਕਿਨ ਆਪਣੀਆਂ ਟਰਮਸ ਦੇ ਉੱਤੇ ਤਾਂ ਗੱਲ ਕਰੋ, ਜਿਹੜਾ ਜਿਸ ਦੇ ਉੱਤੇ ਤੁਸੀਂ ਇਹ ਸਾਰਾ ਇੰਨਾ ਜਿਹੜੀ ਹੈ ਉਹ ਕ੍ਰੀਏਟ ਕੀਤਾ ਇੱਕ ਕੇਸ ਹੌਟ ਐਂਡ ਕੋਲਡ ਬਲੋ ਹੋਏ ਹੋ ਬਿਨਾਂ ਕਿਸੇ ਚੀਜ਼ ਦੀ ਨਾਰਮਲਾਈਜੇਸ਼ਨ ਦੇ, ਬਿਨਾਂ ਆਰਟੀਕਲ 370 ਦੀ ਵਾਪਸੀ ਦੇ, ਈਵਨ ਇੱਥੋਂ ਤੱਕ ਕਿ ਸੂਬੇ ਦਾ ਸਟੇਟਸ ਵੀ ਹੁਣ ਜਿਹੜੀਆਂ ਉੱਥੇ ਬੈਠੀਆਂ ਪਾਰਟੀਆਂ ਨੇ, ਉਹ ਮਹਿਬੂਬਾ ਮੁਫਤੀ ਹੋਏ ਜਾਂ ਫਾਰੂਕ ਅਬਦੁੱਲਾ ਹੋਏ ਜਾਂ ਈਵਨ ਕਾਂਗਰਸ ਹੋਏ, ਉਹਨਾਂ ਨੂੰ ਵੀ ਇਹ ਪਤਾ ਹੈ ਕਿ ਜੀ ਆਰਟੀਕਲ 370 ਤਾਂ ਮੰਗ ਹੀ ਨਾ, ਉਹਨਾਂ ਹਾਲਾਂ ਕਹਿ ਰਹੇ ਨੇ ਜੀ ਅਸੀਂ ਲੜਾਂਗੇ ਜਦੋਂ ਤੱਕ, ਉਹ ਤਾਂ ਡੀਕਦੇ ਨੇ ਕਿ ਜੀ ਸਾਨੂੰ ਸੂਬਾ ਹੀ ਦੇ ਦਿਓ ਵਾਪਸ, ਸੂਬਾ ਹੀ ਬਣਾ ਦਿਓ, ਤੁਸੀਂ ਤਾਂ ਸਾਡੀ ਹੋਂਦ ਹੀ ਖਤਮ ਕਰ ਦਿੱਤੀ। ਤੇ ਇਸ ਸਭ ਦੇ ਚਲਦੇ ਆ ਉਹਨਾਂ ਦੀ ਤਾਂ ਕੋਈ ਮਜਬੂਰੀ, ਉਹ ਤਾਂ ਪਾਵਰ ਹੰਗਰੀ ਲੋਕ ਨੇ, ਉਹਨਾਂ ਨੇ ਲੰਬਾ ਵਕਤ ਤੋਂ ਰਹਿ ਹੀ ਨਹੀਂ ਸਕਦੇ ਪਾਵਰ ਤੋਂ ਬਾਹਰ, ਉਹਨਾਂ ਨੂੰ ਤਾਂ ਕੋਈ ਚੂਪਣਾ ਫੜਾ ਦੇ ਉਹਨੂੰ ਵੀ ਚੂਪਣ ਲੱਗ ਜਾਣਗੇ ਕਿ ਭਾਈ ਐਜ਼ ਲੌਂਗ ਐਜ਼ ਉਹਨਾਂ ਨੂੰ ਕੁਛ ਜਿਹੜਾ ਹੈ ਉਹ ਛਨਕਣਾ ਦਿੱਤਾ ਹੈ ਉਹਨਾਂ ਨੇ ਹਕੂਮਤ ਨੇ। ਪਰ ਦੂਸਰੇ ਪਾਸੇ ਪਾਕਿਸਤਾਨ ਦੀ ਐਸੀ ਕੀ ਕੰਪਲਸ਼ਨ ਸੀ ਜਾਂ ਹੈ, ਮੈਂ ਜਿਹੜੀ ਗੱਲ ਸਮਝ ਤੋਂ ਬਾਹਰ ਵਾਲੀ ਗੱਲ ਹੈ ਕਿ ਵੀ ਇੱਕ ਪਾਸੇ ਤੁਸੀਂ ਉਸ ਲੈਵਲ ਦਾ ਸਟੈਂਡ ਲਿਆ, ਔਰ ਜਦੋਂ ਤੁਸੀਂ ਦੁਸ਼ਮਣ ਨੂੰ ਇਹ ਪ੍ਰਭਾਵ ਦਿੰਦੇ ਹੋ ਕਿ ਜੀ ਤੁਸੀਂ ਡੈਸਪਰੇਟ ਹੋ ਹਾਲਾਤ ਨਾਰਮਲਾਈਜ਼ ਕਰਨ ਲਈ, ਫਿਰ ਟਰਮਸ ਤੁਹਾਡੀਆਂ ਨਹੀਂ ਹੁੰਦੀਆਂ, ਫਿਰ ਦੁਸ਼ਮਣ ਦੀਆਂ ਹੁੰਦੀਆਂ। ਔਰ ਮੈਨੂੰ ਇਹ ਲੱਗਦਾ ਹੈ ਕਿ ਭਾਈ ਇੰਡੀਆ ਚਾਹੁੰਦਾ ਸੀ, ਕਿਉਂਕਿ ਇੰਡੀਆ ਦੇ ਆਪਣੇ ਇੰਟੈਲੈਕਚੁਅਲ ਉਹਨਾਂ ਦੇ ਉਹ ਕੱਟ ਦਾ ਕਲਟਰ ਵਾਲਾ ਸ਼ੇਖਰ ਗੁਪਤੇ ਤੋਂ ਲੈ ਕੇ ਡਜ਼ਨਸ ਦੇ ਓਪੀਨੀਅਨ ਸੀ ਕਿ ਜੀ ਇਹ
ਔਰ ਚਾਈਨਾ ਨਾਲ ਟਕਰਾਅ ਤੋਂ ਬਾਅਦ ਕਿ ਜੀ ਇਹ ਭਾਰਤ ਜਿਹੜਾ ਇਹ ਟੂ ਪ੍ਰੋਂਗ ਵਾਰ ਨਹੀਂ ਲੜ ਸਕਦਾ, ਉਹ ਤਾਂ ਇਕੱਲੇ ਨਹੀਂ ਦੱਬ ਲਿਆ ਚੀਨ ਨੇ, ਔਰ ਇਹਦੇ ਲਈ ਬਿਹਤਰ ਹੈ ਕਿ ਜਿਹੜਾ ਲੈਸਰ ਪਾਵਰਫੁਲ ਹੈ ਉਹਦੇ ਨਾਲ ਸਮਝੌਤਾ ਕਰ ਲਓ। ਜੀ ਔਰ ਭਾਰਤ ਨੇ ਜਿਹੜਾ ਉਹ ਆਪਣਾ ਹਾਸਲ ਕੀਤਾ, ਭਾਵੇਂ ਉਹਨੇ UAE ਨੂੰ ਵਰਤਿਆ ਹੈ, ਲੇਕਿਨ ਦੁਸ਼ਮਣ ਨੇ ਤਾਂ ਆਪਣਾ ਫਾਇਦਾ ਚੱਕਣਾ ਸੀ। ਲੇਕਿਨ ਪਾਕਿਸਤਾਨ ਜਿਹਦੇ ਕੋਲ ਇਹ ਐਡਵਾਂਟੇਜ ਸੀ ਕਿ ਇਸ ਮੌਕੇ ਤੇ ਜਦੋਂ ਚਾਈਨਾ ਜਿਹੜਾ ਉਹ ਡੋਮੀਨੇਟ ਕਰ ਰਿਹਾ ਸੀ, ਚਾਈਨਾ ਹੋਰ ਕਰੀਬ ਆਇਆ ਪਾਕਿਸਤਾਨ ਦੇ, ਔਰ ਇਹ ਈਵਨ ਇੰਡੀਅਨ ਐਕਸਪਰਟਸ ਦਾ ਵੀ ਕਹਿਣਾ ਹੈ ਕਿ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਹੋਏ ਜਾਂ ਸਾਈਬਰ ਦੇ ਵਿੱਚ ਜਿਹੜੀ ਸੁਪਰੀਓਰਿਟੀ ਦੀ ਗੱਲ ਹੈ ਉਹ ਚਾਈਨਾ ਪਾਕਿਸਤਾਨ ਦੇ ਨਾਲ ਸ਼ੇਅਰ ਵੀ ਕਰਦਾ ਹੈ। ਔਰ ਖ਼ਾਸ ਤੌਰ ਤੇ ਜਿਹੜਾ ਦੂਸਰਾ ਬਾਰਡਰ ਗਿਲਗਿਤ ਬਾਲਿਸਤਾਨ, ਚਾਈਨਾ ਦਾ ਤਾਂ ਇੰਟਰਸਟ ਉਹਦੇ ਵਿੱਚ ਆਪਣਾ $380 ਬਿਲੀਅਨ ਦੀ ਇਨਵੈਸਟਮੈਂਟ ਬਚਾਉਣਾ ਹੈ। ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਪਾਕਿਸਤਾਨ ਦੇ ਵੀ ਇਹ ਫਾਇਦੇ 'ਚ ਜਾਂਦਾ ਸੀ ਕਿ ਵੀ ਪਹਿਲੀ ਵਾਰ ਸੀ ਕਿ ਇਸ ਲੈਵਲ ਦੇ ਉੱਤੇ ਜਿਹੜਾ ਉਹ ਭਾਰਤ ਨੇ ਹੀ ਆਪਣੀ ਜਿਹੜਾ ਉਹ ਬੇਵਕੂਫੀ ਦੇ ਨਾਲ ਉਹ ਮੌਕਾ ਪ੍ਰੋਵਾਈਡ ਕੀਤਾ। ਪਰ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਪਾਕਿਸਤਾਨ ਦੇ ਜੋ ਵੀ ਲੋਕ ਨੇ, ਮੈਨੂੰ ਨਹੀਂ ਪਤਾ ਕੌਣ ਉੱਥੇ ਡਿਸਾਈਡ ਕਰਦਾ ਹੈ, ਕੌਣ ਇਸ ਨੈਗੋਸ਼ੀਏਸ਼ਨ 'ਚ ਸ਼ਾਮਲ ਹੁੰਦਾ ਹੈ, ਪਰ ਉਹਨਾਂ ਨੇ ਜਿਸ ਕਿਸਮ ਦੀ ਐਡਵਾਂਟੇਜ ਸੀ ਪਾਕਿਸਤਾਨ ਨੂੰ ਉਹ ਉਹਨਾਂ ਨੇ ਲੂਜ਼ ਕੀਤੀ ਹੈ। ਔਰ ਇੱਕ UAE ਵਰਗਾ ਜਿਹੜਾ ਬਿਲਕੁਲ ਮੈਨੂੰ ਤਾਂ ਕਦੇ UAE ਔਰ ਇੰਡੀਆ 'ਚ ਮੈਨੂੰ ਕੋਈ ਫਰਕ ਨਹੀਂ ਨਜ਼ਰ ਆਉਂਦਾ, ਇਹ ਤਾਂ ਉਹਨਾਂ ਦਾ ਹੀ ਜਿਹੜਾ ਸਾਰਾ ਰੋਲ ਪਲੇ ਕਰਦੇ ਨੇ। ਔਰ ਜਦੋਂ ਇੱਕ ਪਾਸੇ ਬਾਬਰੀ ਮਸਜਿਦ ਵਾਲਿਆਂ ਨੂੰ ਸੁਪਰੀਮ ਕੋਰਟ ਨੇ ਛੱਡਿਆ ਹੋਏ, ਉਹ ਥਾਂ ਮੰਦਰ ਦੇ ਹਵਾਲੇ ਕੀਤੀ ਹੋਏ, ਭਾਰਤ ਦੇ ਵਿੱਚ ਕਿਸ ਲੈਵਲ ਦੇ ਉੱਤੇ ਕਿਤੇ ਜਿਹੜਾ ਲਵ ਜਿਹਾਦ ਔਰ ਕੌ ਵਿਜੀਲੈਂਟੇ ਤੇ ਫਲਾਣੇ ਕਿੰਨਿਆਂ ਦੇ ਥੱਲੇ 200 ਮਿਲੀਅਨ ਮੁਸਲਮਾਨਾਂ ਦੀ ਪਰਸੀਕਿਊਸ਼ਨ ਚੱਲ ਰਹੀ ਹੋਏ। ਕਸ਼ਮੀਰ ਦੀ ਗੱਲ ਤਾਂ ਅਸੀਂ ਕੀਤੀ ਹੈ ਕਿ ਉੱਥੇ ਮਿਲੀਅਨ ਫੌਜ ਰੱਖ ਕੇ ਕੀ ਚਲਾ ਰਹੇ ਨੇ, ਔਰ ਉਸ ਸਭ ਦੇ ਬਾਵਜੂਦ UAE ਸੱਦ ਕੇ ਮੋਦੀ ਨੂੰ ਕਹੇ ਕਿ ਵੀ ਤੂੰ ਬਹੁਤ ਵੱਡਾ ਜਿਹੜਾ ਉਹ ਸਾਡਾ ਹਾਈਐਸਟ ਸਿਵਲੀਅਨ ਅਵਾਰਡ ਦਾ ਹੱਕਦਾਰ ਹੈ। ਇਹੀ ਕੰਮ ਸਾਊਦੀ ਅਰੇਬੀਆ ਨੇ ਕੀਤਾ ਹੋਇਆ, ਔਰ ਇਹਨਾਂ ਨੂੰ ਤੁਸੀਂ ਵਿਚੋਲਾ ਬਣਾ ਕੇ ਕਿਹੜੀ ਸਰਵਿਸ ਕਰ ਰਹੇ ਹੋ ਪਾਕਿਸਤਾਨ ਦੇ ਲੋਕਾਂ ਦੀ, ਕਿਹੜਾ ਕਸ਼ਮੀਰ ਦੇ ਕਾਜ਼ ਨੂੰ ਅੱਗੇ ਲਿਜਾ ਰਹੇ ਹੋ। ਔਰ ਈਵਨ ਇਸਲਾਮ ਦੇ ਹਵਾਲੇ ਨਾਲ ਵੀ ਜੇ ਅਸੀਂ ਇਹ ਵੀ ਕਹੀਏ ਕਿ ਜੀ ਇਹ ਜਿਹੜਾ ਆਪਸੀ ਬ੍ਰਦਰਹੁੱਡ ਦੀ ਗੱਲ ਹੈ ਜਾਂ ਦੂਜਾ UAE ਨੇ ਤੁਹਾਨੂੰ ਅੱਖਾਂ ਦਿਖਾਈਆਂ ਹੋਈਆਂ ਨੇ, ਔਰ ਇਸ ਦੇ ਬਾਵਜੂਦ ਤੁਸੀਂ ਜਿਹੜਾ ਆਪਣਾ ਆਪਾ ਇਹਨਾਂ ਦੇ ਹਵਾਲੇ ਕੀਤਾ। ਸੋ ਜਿਹੜੀ ਗੱਲ ਇਸ ਸਾਰੇ ਪੀਰੀਅਡ 'ਚ ਚੱਲ ਰਹੀ ਸੀ ਕਿ ਕਿਤੇ ਨਾ ਕਿਤੇ ਵਿਚੋਲਗੀ ਹੋ ਰਹੀ ਹੈ, ਕੋਈ ਅਮਰੀਕਾ ਨੂੰ ਕੋਈ ਲੱਗਦਾ ਸੀ ਵੀ ਸ਼ਾਇਦ ਚੀਨ ਨੇ ਫੋਰਸ ਕੀਤਾ, ਹੁਣ ਸਾਹਮਣੇ ਆ ਗਿਆ ਕਿ ਭਾਈ ਇਸ ਸਾਰੇ 'ਚ ਵਿਚੋਲਾ ਵੀ ਜਿਹੜਾ ਹੈ ਉਸ ਲੈਵਲ ਦਾ ਹੈ ਜਿਸ ਨੂੰ ਤੁਸੀਂ ਇਹ ਵੀ ਬੇਇੱਜ਼ਤੀ ਮੰਨਣ ਵਾਲੀ। ਹਾਂ, ਅਮਰੀਕਾ ਗਾਰੰਟੀ ਕਰਕੇ, ਰਸ਼ੀਆ ਗਾਰੰਟੀ ਕਰਕੇ ਜਾਂ ਚਾਈਨਾ ਗਾਰੰਟੀ ਲੈ ਕੇ ਕੋਈ ਮਿਡਲ ਲਾਈਨ ਦੇ ਜੰਗਾਂ ਤੋਂ ਬਾਅਦ ਵੀ ਤਾਸ਼ਕੰਦ ਸਮਝੌਤਾ ਜਿਹੜਾ ਉਹ ਸੋਵੀਅਤ ਯੂਨੀਅਨ ਨੇ ਕਰਾਇਆ ਸੀ ਤਾਸ਼ਕੰਦ ਦੇ ਵਿੱਚ 65 ਦੀ ਜੰਗ ਤੋਂ ਬਾਅਦ ਵਰਕਆਊਟ ਹੋਇਆ। 71 ਭਾਵੇਂ ਭਾਰਤ ਨੇ ਜਿਹੜਾ ਉਹ ਬਿਲਕੁਲ ਫੌਜੀ ਇੰਟਰਵੈਂਸ਼ਨ ਕਰਕੇ ਪਾਕਿਸਤਾਨ ਨੂੰ ਤੋੜਿਆ, ਲੇਕਿਨ ਇਹਦੇ ਬਾਵਜੂਦ ਜਦੋਂ ਜਿਹੜੀਆਂ ਵੀ ਟਰਮਸ ਦੇ ਥੱਲੇ ਬੰਗਲਾਦੇਸ਼ ਦੀ ਰੈਕਗਨੀਸ਼ਨ ਪਾਕਿਸਤਾਨ ਨੇ ਵੀ ਕੁਝ ਸਾਲਾਂ ਬਾਅਦ ਕੀਤੀ, ਉਹਦੇ 'ਚ ਵੀ ਕਿਤੇ ਨਾ ਕਿਤੇ ਮੇਰਾ ਖਿਆਲ ਹੈ ਇਹ ਕਿ ਜੀ ਉਹਨਾਂ ਨੂੰ ਜਿਹੜੇ ਉਹਨਾਂ ਦੇ 93,000 ਦੇ ਕਰੀਬ ਫੌਜੀ ਔਰ ਸਿਵਲੀਅਨ ਭਾਰਤ ਕੋਲ ਸੀ, ਜੇ ਇਹ ਨਾ ਹੁੰਦੇ ਸਮਝੌਤਾ ਜਾਂ ਤੁਸੀਂ ਟਰਮਸ ਤਾਂ ਲਈਆਂ 71 'ਚ ਵੀ ਤੁਸੀਂ ਆਪਣੇ ਜਿਹੜੀ ਹੈ ਉਹ ਜਿਹੜੀਆਂ ਥਾਵਾਂ ਇੱਧਰਲੇ ਫਰੰਟ ਤੋਂ ਸੀ ਵਧੀਆਂ ਉਹ ਵਾਪਸ ਵੀ ਲਈਆਂ, ਬੰਦੇ ਵੀ ਛੁਡਾਏ, ਔਰ ਉਹਨਾਂ 'ਤੇ ਕੋਈ ਕਿਸੇ ਦੇ ਉੱਤੇ ਵੀ ਕੋਈ ਵਾਰ ਕ੍ਰਾਈਮ ਦੇ ਥੱਲੇ ਮੁਕੱਦਮਾ ਨਹੀਂ ਚੱਲਿਆ। ਅਦਰਵਾਈਜ਼ ਬੰਗਲਾਦੇਸ਼ ਵਾਲੇ ਨਵੇਂ ਜਿਹੜੇ ਨੇ ਉਸ ਰਿਵੈਂਚ ਵੀ ਜਾ ਸਕਦੇ ਸੀ, ਉਹ ਵੀ ਸ਼ਾਇਦ ਕਿਤੇ ਨਾ ਕਿਤੇ ਉਸ ਕੰਪਰੋਮਾਈਜ਼ ਦਾ ਹਿੱਸਾ ਸੀ ਜਿਹਦੇ ਥੱਲੇ ਬੰਗਲਾਦੇਸ਼ ਨੂੰ ਐਜ਼ ਏ ਨੇਸ਼ਨ UN 'ਚ ਰੈਕਗਨਾਈਜ਼ ਕਰਨ 'ਚ ਕੋਈ ਪਾਕਿਸਤਾਨ ਨੇ ਨੈਗੇਟਿਵਿਟੀ ਨਹੀਂ ਕੀਤੀ ਜਾਂ ਕਾਊਂਟਰ ਲੌਬੀ ਨਹੀਂ ਕੀਤੀ, ਜਾਂ ਅਲਟੀਮੇਟਲੀ ਪਾਕਿਸਤਾਨ ਨੇ ਵੀ ਬੰਗਲਾਦੇਸ਼ ਨੂੰ ਰੈਕਗਨਾਈਜ਼ ਕੀਤਾ। ਇਹਦੇ ਬਾਵਜੂਦ ਉਹਨਾਂ ਦੇ ਦੇਸ਼ ਦਾ ਹਿੱਸਾ ਸੀ 1971 ਤੱਕ। ਪਰ ਇਸ ਮਾਮਲੇ 'ਚ ਜਦੋਂ ਤੁਸੀਂ ਕਸ਼ਮੀਰ ਦਾ ਮੁੱਦਾ ਹੁਣ ਆਲਮੋਸਟ 2 ਸਾਲ ਹੋ ਜਾਣੇ ਨੇ, 5 ਅਗਸਤ ਤੱਕ ਪਹੁੰਚਦੇ हैं, ਔਰ ਤੁਸੀਂ 1.5 ਸਾਲ ਵੀ ਨਹੀਂ ਕੱਢਿਆ ਹੈ। ਜੇ ਤੁਸੀਂ ਇਹ ਸਾਰੇ ਨੂੰ ਦੇਖੋ ਕਿ ਮਜਬੂਰੀ ਭਾਰਤ ਦੀ ਸੀ ਸਮਝੌਤੇ ਦੀ, ਤੁਹਾਡੀ ਕੀ ਮਜਬੂਰੀ ਹੈ। ਸੋ ਅਸੀਂ ਇੱਥੇ ਕੀ ਇਸ ਸਵਾਲ ਨੂੰ ਛੱਡ ਦਿੰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।